ਅੱਛਾ ਭਾਈ ਜਾਨ, ਹਾਂਜੀ। ਕੋਈ ਹੋਰ ਗੱਲ ਕਰਨਾ ਚਾਹੋ ਜਾਂ ਕੋਈ ਮੈਸੇਜ ਹੋਵੇ ਕੋਈ ਜਨਾਬ? ਗੱਲ ਰਾਣਾ ਖਾਲਦ ਵਾਰਿਸ ਸ਼ਾਹ ਸਾਹਿਬ ਕਹਿੰਦੇ ਆ ਰਸਮ ਹੈ ਇਸ ਜਹਾਨ ਦੀ ਚੁੱਪ ਰਹਿਣਾ, ਸੋ ਬੋਲਿਆ ਸੋ ਮਾਰਿਆ। ਵਾਹ ਜੀ, ਖਾਮੋਸ਼ੀ ਚੰਗੀ ਆ। ਕੋਸ਼ਿਸ਼। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ ਭਰਾ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਅੱਜ ਤਰੀਕ ਹੈਗੀ ਆ ਜੀ 17 ਜੂਨ ਤੇ ਤੀਜਾ ਦਿਨ ਹੈਗਾ ਆ ਵੀ ਮੌਸਮ ਜਿਹੜਾ ਆ ਬਹੁਤ ਸੋਹਣਾ ਆ ਤੇ ਗੁੱਡ ਮਾਰਨਿੰਗ ਆ ਜੀ। ਸਵੇਰ ਦਾ ਵੇਲਾ ਹੈਗਾ। ਪਰਿੰਦੇ ਜਿਹੜੇ ਆ ਉਹਨਾਂ ਨੇ ਆਪਣੇ ਗਾਣੇ ਸ਼ੁਰੂ ਕੀਤੇ ਹੋਏ ਆ, ਚਾਂ ਲਾਈ ਹੋਈ ਆ ਤੇ ਸਵੇਰ ਦਾ ਜਿਹੜਾ ਮੌਸਮ ਹੁੰਦਾ ਨਾ ਇਹ ਬੜਾ ਤਾਜ਼ਾ ਤੇ ਬੜਾ ਕੀ ਕਹਾਂ ਵੀ ਕਿੱਡਾ ਸੋਹਣਾ ਹੁੰਦਾ। ਇਹ ਲਫ਼ਜ਼ਾਂ ਦੇ ਵਿੱਚ ਦੱਸਣਾ ਸੌਖਾ ਨਹੀਂ ਹੈਗਾ। ਤੇ ਧਾਰਾਂ ਵਗੈਰਾ ਕੱਢ ਲਈਆਂ ਜੀ, ਸਾਜਰੇ ਉੱਠੇ ਆ, ਡੇਰੇ ਆਏ ਆ ਤੇ ਅੱਗੇ ਬਸ਼ੀਰ ਅਹਿਮਦ ਤੁਹਾਨੂੰ ਪਤਾ ਮੈਂ ਦੱਸਿਆ ਹੈਗਾ ਕਿ ਇਹ ਗਿਆ ਹੋਇਆ ਸੀ ਜੀ ਵਿਆਹ ਖਾਣ ਤੇ ਅੱਜ ਜੀ ਖੜਾ ਸਾਡੇ ਕੋਲੇ ਆ ਗਿਆ ਹੋਇਆ ਆ। ਇਹਦੇ ਨਾਲ ਵੀ ਗੱਲਬਾਤ ਕਰਦੇ ਆ, ਪੁੱਛਦੇ ਦੱਸਦੇ ਆ ਤੇ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ। ਤੇ ਅੱਜ ਕੀ ਹੁੰਦਾ, ਕਿੱਧਰ ਜਾਂਦੇ ਆ, ਕਿਹਨੂੰ ਮਿਲਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਹੋਇਆ ਉਹ ਤੁਹਾਡੇ ਵੀਰਾਂ ਭਰਾਵਾਂ ਨਾਲ ਆਪਣੇ ਟੱਬਰ ਨਾਲ ਸਾਂਝ ਕਰਾਂਗੇ। ਤੇ ਦੂਜੀ ਗੱਲ ਹੈਗੀ ਆ ਬੱਚੀ ਦੇ ਨਾਂ ਵਾਲੀ। ਤੇ ਮੈਨੂੰ ਯਕੀਨ ਕਰੋ ਵੀ ਇੰਨੀ ਖੁਸ਼ੀ ਹੁੰਦੀ ਆ ਨਾ, ਮੇਰਾ ਇੰਨਾ ਦਿਲ ਰਾਜੀ ਹੋਇਆ ਨਾ ਵੀ ਮੈਨੂੰ ਇੰਨੇ ਬੰਦਿਆਂ ਨੇ WhatsApp ਤੇ ਵੀ ਵੀਰਾਂ ਭਰਾਵਾਂ ਨੇ ਨਾ ਮੈਸੇਜ ਕੀਤੇ ਕਿ ਬੱਚੀ ਦਾ ਨਾਮ ਆਹ ਰੱਖੀਏ, ਗੁਲਾਬੋ ਰੱਖ ਲਓ, ਫਲਾਣਾ ਰੱਖ ਲਓ, ਮੁਮਤਾਜ ਰੱਖ ਲਓ, ਸੁੰਦਰੀ ਰੱਖ ਲਓ, ਮੁੰਦਰੀ ਰੱਖ ਲਓ। ਵੀ ਇੰਨੇ ਨਾਮ ਆ ਵੀ ਮੈਂ ਉਹ ਬਗੈਰ ਲਿਸਟ ਤੋਂ ਨਾ ਤੁਹਾਡੇ ਸਾਹਮਣੇ ਲੈ ਨਹੀਂ ਸਕਦਾ। ਤੇ ਬਸ਼ੀਰ ਨੂੰ ਵੀ ਪੁੱਛਦੇ ਆ। ਤੇ ਮੈਨੂੰ ਜੀ ਸਭ ਤੋਂ ਜ਼ਿਆਦਾ ਜੇ ਇੱਕ ਮਿੰਟਾਂ ਦੀ ਜੇ ਜਮਹੂਰੀਅਤ ਦੀ ਗੱਲ ਕਰੀਏ ਨਾ ਤੇ ਸਭ ਤੋਂ ਜ਼ਿਆਦਾ ਨਾਮ ਜਿਹੜਾ ਨਾ ਬੱਚੀ ਦਾ ਉਹ ਆਇਆ ਹੈਗਾ ਆ ਲਾਡੋ। ਠੀਕ ਆ ਜੀ, ਮੈਂ ਕਿਹਾ ਵੀ ਉਹਦਾ ਨਾਮ ਲਾਡੋ ਰੱਖਾਂਗੇ, ਇਹਦਾ ਰੱਖ ਲਾਂਗੇ ਆਪਾਂ ਕੋਈ ਹੋਰ ਮੁੰਦਰੀ ਜਾਂ ਸੁੰਦਰੀ ਜਾਂ ਮੁਮਤਾਜ ਤੇ ਉਹਦਾ ਵੀ ਨਾਮ ਰੱਖਾਂਗੇ ਤੇ ਆਪਾਂ ਆਪਣੀ ਗਾਂ ਦਾ ਵੀ। ਆਹ ਜਿਹੜੇ ਤੁਸੀਂ ਸਾਰੇ ਵੀਰਾਂ ਨੇ ਇੰਨੇ ਸਾਰੇ ਨਾਮ ਤੇ ਇੰਨੀ ਸਾਰੀ ਮੁਹੱਬਤ ਮੈਨੂੰ ਵਿਖਾਈ ਹੈ ਨਾ, ਯਕੀਨ ਕਰੋ ਵੀ ਮੈਂ ਐਡਾ ਰਾਜੀ ਹਾਂ ਵੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਤੇ ਜੇ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਕਰੂੰਗਾ, ਮੈਂ ਸਵੇਰ ਬੈਠਿਆ ਇਹ ਗੱਲ ਸੋਚਦਾ ਸੀਗਾ ਜਦੋਂ ਮੈਂ ਉੱਠਿਆ ਤੇ ਜਦੋਂ ਮੈਂ ਧਾਰ ਕੱਢੀ ਨਾ, ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਆ ਵੀ ਯਾਰ ਇਹ ਜਿਹੜਾ ਦੌਰ ਸਾਡਾ ਇਹ ਜਾ ਰਿਹਾ ਨਾ, ਮੋਬਾਈਲ ਵਾਲਾ ਦੌਰ ਜਾ ਰਿਹਾ, ਹਾਲੇ ਤਾਂ ਇਹ ਧਾਰਾਂ ਕੱਢਣ ਵਾਲਾ ਕੰਮ ਹੋ ਗਿਆ ਜਾਂ ਇੱਕ ਦੂਜੇ ਨਾਲ ਜਾਣ ਵਾਲੀ ਪ੍ਰੀਤ ਆ, ਮੁਹੱਬਤ ਆ, ਇੱਕ ਦੂਜੇ ਦੇ ਘਰੇ ਜਾਣਾ। ਜਾਂ ਅੱਜ ਤੋਂ ਮੈਂ ਤੁਹਾਨੂੰ 20-25 ਸਾਲ ਦੀ ਜੇ ਗੱਲ ਸੁਣਾਵਾਂ ਨਾ ਵੀ ਇੱਦਾਂ ਹੋਇਆ ਵੀ ਇੱਕ ਘਰੇ ਨਾ ਪ੍ਰਾਹੁਣਾ ਆ ਗਿਆ। ਪਹਿਲੇ ਹੁੰਦਾ ਕੀ ਸੀਗਾ ਵੀ ਕਪਾਹਾਂ ਬਹੁਤ ਲਾਉਂਦੇ ਸੀਗੇ ਲੋਕ, ਹੁਣ ਕਪਾਹ ਨਹੀਂ ਲਾਉਂਦੇ ਐਡੀ।
ਤੇ ਉਹ ਅੱਗੇ ਲੋਕ ਘਰ ਵਾਲੇ ਹੀ 5-7 ਜੀ ਰਲ ਗਏ ਨਾਲ, ਕੋਈ ਗੁਆਂਢੀਆਂ ਦੇ ਕੋਈ ਹੋਰ ਰਿਸ਼ਤੇਦਾਰ ਜਿਹੜੇ ਪਿੰਡ ਦੇ ਵਿੱਚ ਹੁੰਦੇ ਸੀ ਉਹ ਰਲ ਗਏ ਨਾਲ, ਚਲੇ ਗਏ ਜਾ ਕੇ ਉਹਨਾਂ ਨੇ ਉਹ ਕਪਾਹ ਚੁੱਗਣ ਚਲੀ ਜਾਣੀ। ਇਵੇਂ ਹੀ ਕੋਈ ਕਿਸੇ ਦਾ ਪ੍ਰਾਹੁਣਾ ਘਰ ਆਇਆ ਨਾ, ਤੇ ਉਹ ਮਹੱਲੇਦਾਰਾਂ ਨੇ ਦੇਖਿਆ ਵੀ ਇਹ ਪ੍ਰਾਹੁਣਾ ਆਇਆ ਆ, ਇਹ ਤਾਂ ਫਲਾਣੇ ਦਾ ਫਰਜ਼ ਕਰੋ ਕਿ ਸਾਡੇ ਵੱਲੇ ਆ ਗਿਆ ਵੀ ਇਹ ਤਾਂ ਖਾਲਦ ਦਾ ਪ੍ਰਾਹੁਣਾ ਹੈਗਾ। ਉਹਨਾਂ ਨੇ ਉਹਨੂੰ ਬੜਾ ਬੈਠੇ ਸਲਾਮ ਦੁਆ ਤੇ ਬੜੀ ਆਓ ਭਗਤ, ਤੇ ਨਾਲ ਗੁਆਂਢੀਆਂ ਨੇ ਕਿਹਾ ਵੀ ਚਾਹ ਧਰੋ ਜੀ, ਬਿਸਕਟ ਲਿਆਓ ਜੀ, ਤੇ ਇਹ ਕਰੋ, ਬੜੀ ਖਾਤਰਦਾਰੀ ਕੀਤੀ ਹੈਗੀ। ਤੇ ਅੱਜ ਦੇ ਦੌਰ ਦੇ ਵਿੱਚ ਜੇ ਕਦੇ ਕਿਸੇ ਲਈ ਜੇ ਕੋਈ ਪ੍ਰਾਹੁਣਾ ਜਾਂਦਾ ਨਾ, ਪਹਿਲੀ ਗੱਲ ਤਾਂ ਹੁਣ ਘਰ ਵਾਲੇ ਰੂਹਾਂ ਚੁੱਗਣ ਤਾਂ ਨਹੀਂ, ਕਪਾਵਾਂ ਚੁੱਗਣ ਨਹੀਂ ਜਾਂਦੇ ਹੈ, ਕਿਸੇ ਹੋਰ ਪਾਸੇ ਪੀਜ਼ਾ ਖਾਣ ਚੱਲ ਗਏ, ਕੋਈ ਆਊਟਿੰਗ ਤੇ ਚੱਲ ਗਏ ਨਿਆਣਿਆਂ ਨੂੰ ਲੈ ਕੇ, ਤੇ ਪਰ ਪ੍ਰਾਹੁਣਾ ਉੱਥੇ ਬਾਹਰ ਇਕੱਲਾ ਖੜਾ ਰਹੂਗਾ। ਉਹਨੂੰ ਇਹ ਗੱਲ ਕਰਨ ਵਾਲਾ ਘੱਟ ਬੰਦਾ ਹੋਊਗਾ ਵੀ ਆ ਜਾ ਤੂੰ ਸਾਡੇ ਅੱਲੇ ਬਹਿ ਜਾ, ਜਾਂ ਉਹ ਯਾਨੀ ਕਿ ਤੁਸੀਂ ਮੇਰੀ ਗੱਲ ਸਮਝ ਗਏ ਹੋਣੇ ਵੀ ਜਿਹੜੀ ਉਹ ਪ੍ਰੀਤ ਸੀਗੀ, ਉਹ ਮੁਹੱਬਤ ਸੀ, ਉਹ ਮੋਹ ਪਿਆਰ ਸੀਗਾ ਨਾ, ਉਹ ਅੱਜ 25 ਸਾਲ ਜਿਹੜੇ ਆ ਨਾ, ਸਿਰਫ 25 ਸਾਲ ਇਹ ਖਾ ਗਏ ਹੋਏ ਆ। ਮੈਨੂੰ ਇਹ ਬਸ਼ੀਰ ਦੇ ਵਿਆਹ ਤੋਂ ਇਹ ਗੱਲ ਚੇਤੇ ਉਂਝ ਆਈ ਹੋਈ ਆ, ਤੇ ਮੈਂ ਉਹ ਬਸ਼ੀਰ ਨਾਲ ਵੀ ਗੱਲਬਾਤ ਮੈਂ ਕਰੂੰਗਾ ਵੀ ਹੁਣ ਦੇ ਵਿਆਹ ਕਿੱਦਾਂ ਦੇ ਆ, ਇਹਨਾਂ ਦਾ ਕਲਚਰ, ਇਹ ਲੋਕਲ ਇੱਥੇ ਦੇ ਲੋਕ ਆ, ਇਹਨਾਂ ਦਾ ਕਿੱਦਾਂ ਦਾ ਹੈਗਾ ਆ, ਕੀ ਹਿਸਾਬ ਕਿਤਾਬ ਉੱਥੇ ਹੋਇਆ। ਦੂਜਾ ਮੈਂ ਤੁਹਾਨੂੰ ਇੱਕ ਗੱਲ ਕਰਦਾ ਵੀ ਅੱਜ ਆ ਜਿਹੜਾ ਮੋਬਾਈਲ ਆ ਨਾ, ਵੀ ਅੱਜ ਤੋਂ ਨਾ 25-30 ਸਾਲ ਬਾਅਦ ਜਿਹੜੇ ਜਵਾਕ ਹੋਣਗੇ ਨਾ, ਉਹਨਾਂ ਨੇ ਇਹ ਗੱਲ ਕਰਿਆ ਕਰਨੀ ਆ, ਜਦੋਂ ਅਸੀਂ ਜਾਂ ਕਿਸੇ ਨੇ ਉਹਨਾਂ ਨੂੰ ਦੱਸਣਾ ਨਾ, ਜਦੋਂ ਬਾਬੇ ਹੋ ਜਾਾਂਗੇ, ਜੇ ਕਿਧਰੇ ਰਹੇ ਇਸ ਦੁਨੀਆ ਦੇ ਉੱਤੇ, ਪਹਿਲੇ ਹਾਲਾਤ ਇਹ ਆ ਵੀ ਹੁਣ ਉਂਝ ਹੀ ਹਾਰਟ ਅਟੈਕ ਤੇ ਬਿਮਾਰੀਆਂ ਹੀ ਇੰਨੀਆਂ ਕਾ ਬੰਦਾ ਉੱਥੇ ਤੱਕ ਪਹੁੰਚਦਾ ਨਹੀਂ ਹੈ ਜਿੱਥੇ ਤੱਕ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਪਹੁੰਚੇ ਅੱਲਾ ਦੀ ਰਹਿਮਤ ਨਾਲ। ਉਹ ਇਹ ਗੱਲ ਕਹਿਣਗੇ ਜ਼ਰੂਰ ਵੀ ਮੋਬਾਈਲ ਤੋਂ ਬਗੈਰ ਵੀ ਕੋਈ ਜ਼ਮਾਨਾ ਹੁੰਦਾ ਸੀਗਾ, ਵੀ ਜਿੱਦਾਂ ਹੁਣ ਅਸੀਂ ਪਿਛਲੇ ਲੋਕਾਂ ਨੂੰ ਯਾਦ ਕਰਦੇ ਹਾਂ ਜ਼ਮਾਨਾ, ਅਸੀਂ ਸੋਚਦੇ ਸੀਗੇ ਵੀ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੇ ਜਵਾਕ ਕੀ ਕਹਿਣਗੇ ਵੀ ਫਲਾਣੀ ਸ਼ੈ ਵੀ ਹੁੰਦੀ ਸੀ। ਉਹ ਇਹ ਗੱਲ ਅਸੀਂ ਹੁਣ ਕਹਿੰਦੇ ਹਾਂ ਵੀ ਬਿਜਲੀ ਨਹੀਂ ਹੁੰਦੀ ਸੀਗੀ, ਜਦੋਂ ਸਾਡੇ ਵਡਕੇ ਸਾਨੂੰ ਕੋਈ ਗੱਲ ਸੁਣਾਉਂਦੇ ਵੀ ਬਿਜਲੀ ਨਹੀਂ ਹੁੰਦੀ ਸੀ, ਅਸੀਂ ਇੰਝ ਮੱਛਰਾਂ ਦੇ ਵਿੱਚ ਡੰਗਰਾਂ ਦੇ ਵਿੱਚ ਇੰਝ ਅਸੀਂ ਰਹਿੰਦੇ ਹੁੰਦੇ ਸੀਗੇ। ਤੇ ਉਹ ਵੇਲਾ ਜਿਹੜਾ ਨਾ ਉਹ ਅਸੀਂ ਕਹਿੰਦੇ ਆ, ਤੇ ਸਾਡੇ ਆਉਣ ਵਾਲੇ ਜਿਹੜੇ ਜਵਾਕ ਹੋਣਗੇ ਨਾ, ਜਿਨ੍ਹਾਂ ਦੇ ਅਸੀਂ ਬਜ਼ੁਰਗ ਹੋਵਾਂਗੇ, ਉਹ ਆਹ ਗੱਲ ਤਾਂ ਪੱਕੀ ਕਹਿਣਗੇ ਵੀ ਮੋਬਾਈਲ ਤੋਂ ਬਗੈਰ ਵੀ ਕੋਈ ਜ਼ਮਾਨਾ ਹੁੰਦਾ ਸੀਗਾ, ਵੀ ਕਿੱਦਾਂ ਲੋਕ ਮੋਬਾਈਲ ਤੋਂ ਬਗੈਰ ਗੁਜ਼ਾਰਾ ਕਰਦੇ ਸੀ। ਹੁਣ ਤਾਂ ਘਰ ਦੇ ਵਿੱਚ ਨਿਆਣਾ ਜਿਹੜਾ ਹੈ ਨਾ, ਉਹ ਮੋਬਾਈਲ ਤੋਂ ਬਗੈਰ ਝੱਟ ਨਹੀਂ ਕੱਢਦਾ ਹੈ, ਕਿਉਂ ਜੀ ਬਸ਼ੀਰ? ਨਹੀਂ ਜੀ, ਉਹ ਵੀ ਨਹੀਂ ਕੱਢਦਾ, ਉਹ ਵੀ ਆਦਾ ਜੀ ਮੋਬਾਈਲ ਲੈ ਕੇ ਦਿਓ ਮੈਨੂੰ। ਅੱਛਾ, ਸਭ ਤੋਂ ਪਹਿਲਾਂ ਤਾਂ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰਕਾਰ 4-5 ਦਿਨ ਤੁਸੀਂ ਗਾਇਬ ਰਹੇ, ਵਿਆਹ ਖਾਦਾ ਜੀ? ਵਿਆਹ ਤੇ ਗਏ ਰਹੇ। ਵਿਆਹ ਤੇ ਜੀ ਬਹੁਤ ਸ਼ੁਗਰ ਲੱਗਿਆ। ਅੱਛਾ, ਹਾਂਜੀ। ਕੀ ਲੱਗਾ? ਸਭ ਤੋਂ ਪਹਿਲੇ ਜੀ ਮਹਿੰਦੀ ਕੱਢੀ ਅਸੀਂ। ਅੱਛਾ, ਤੇ ਬਹੁਤ ਸਾਰਿਆਂ ਤੋਂ ਪਹਿਲੇ ਸਾਡੀ ਮਹਿੰਦੀ ਗਈ ਹੈ। ਅੱਛਾ, ਤੂੰ ਲੈ ਕੇ ਗਿਆ ਮਹਿੰਦੀ? ਹਾਂਜੀ। ਅੱਛਾ, ਤੇ ਮਹਿੰਦੀ ਇੰਜ ਦੀ ਨਿਕਲੀ ਆ ਨਾ ਕਿ ਕਿਤੇ ਕਿਸੇ ਨਹੀਂ। ਹਰ ਬੰਦੇ ਨੇ ਵੀ ਕਿਹਾ ਕਿ ਬਸ਼ੀਰ ਦੀ ਮਹਿੰਦੀ ਸਭ ਨਾਲੋਂ ਅੱਛੀ ਆਈ ਆ। ਅੱਛਾ, ਹਾਂਜੀ। ਉਸ ਤੋਂ ਬਾਅਦ ਮਹਿੰਦੀਆਂ ਆਉਂਦੀਆਂ ਗਈਆਂ, ਸ਼ੁਗਰ ਲੱਗਦੇ ਰਹੇ। ਗਏ ਕਿੱਥੇ ਸੀਗੇ ਤੁਸੀਂ ਪਹਿਲਾਂ? ਅਸੀਂ ਦਰਬਾਰ ਪੀਰਨ ਸਾਈਂ ਦੇ ਤੇ ਗਏ ਸਾਂ। ਆ ਇੱਥੇ ਗੜ ਦੇ ਨਾਲ? ਹਾਂਜੀ, ਗੜ ਦੇ ਨਾਲ। ਅੱਛਾ। ਮੁੜ ਜੀ ਢੋਲ ਆ ਗਿਆ। ਮੁੰਡਿਆਂ ਨੇ ਬਹੁਤ ਸ਼ੁਗਰ ਲਾਏ ਢੋਲ ਤੇ। ਢੋਲ ਤੋਂ ਹਟੇ, ਫਿਰ ਉਹਨਾਂ ਨੇ ਡੈਕ ਲਾ ਲਏ। ਡੈਕ ਲਾ ਕੇ ਸ਼ੁਗਰ ਮੇਲੇ ਬਣਦੇ ਰਹੇ। ਰਾਤ ਭੰਗੜੇ ਪਾਏ? ਹਾਂਜੀ, ਸਾਰੀ ਰਾਤ ਗੁਜ਼ਰੀ। ਸੁਬਹ ਜਨਾਬ ਫਿਰ ਉੱਠੇ, ਤੰਬੂ ਕਨਾਤਾਂ ਲੱਗ ਗਈਆਂ। ਮੁੜ ਜੀ ਰੋਟੀ ਪਕਣੀ ਸ਼ੁਰੂ ਹੋ ਗਈ। ਪ੍ਰਾਹੁਣੇ ਆਉਣੇ ਲੱਗ ਗਏ। ਉਤੋਂ ਜੀ ਅੱਲਾਹ ਪਾਕ ਨੇ ਰਹਿਮਤ ਉਹ ਕੀਤੀ ਕਿ ਬਾਰਿਸ਼ ਬਹੁਤ ਪੈ ਗਈ। ਅੱਛਾ, ਇੱਥੇ ਤਾਂ ਆਪਣੇ ਤਾਂ ਘੱਟ ਪਈ ਆ। ਇੱਥੇ ਘੱਟ ਪਈ ਜੀ, ਉੱਥੇ ਬਾਰਿਸ਼ ਬਹੁਤ ਹੋ ਗਈ। ਯਾਨੀ ਚੰਗਾ ਮੁਕੱਦਰਾਂ ਵਾਲਾ ਮੁੰਡਾ ਸੀਗਾ? ਮੁੰਡਾ ਤਾਂ ਵਿਆਹ ਸੀ ਕੁੜੀ ਦਾ? ਮੁੰਡੇ ਕੁੜੀ ਦੋਵਾਂ ਦਾ ਹੀ ਸੀ, ਇੱਕੋ ਘਰ ਦੇ ਵਿੱਚ? ਹਾਂਜੀ। ਤੇ ਉਹ ਤਾਂ ਬੜੇ ਮੁਕੱਦਰਾਂ ਵਾਲੇ ਵੀ ਜਿਨ੍ਹਾਂ ਨੇ ਮੀਂਹ ਪਵਾਤਾ। ਹਾਂਜੀ। ਉਸ ਤੋਂ ਬਾਅਦ ਜੀ ਫਿਰ ਹੁਣ ਆਖੀ ਜੀ ਰੋਟੀ ਕਿੱਥੇ ਖੜਾਈਏ। ਇੱਕ ਵਾਰੀ ਜੀ ਉਹ ਤੰਬੂ ਡਿੱਗਿਆ ਪਿਆ ਸੀ, ਉਹਨੂੰ ਚੁੱਕ ਕੇ ਖੜਾ ਕੀਤਾ। ਉਹ ਉਤੋਂ ਫੇਰ ਉਹਦੇ ਚੋਏ ਡਿੱਗਣ। ਮੈਂ ਕਹਿੰਦਾ ਨਿਜ਼ਾਮ ਹੀ ਖਰਾਬ ਹੋਇਆ ਖਲੋਤਾ ਹੁਣ। ਮੁੜ ਕੇ ਇੱਕ ਬਰਾਂਡਾ ਦੇਖਿਆ, ਉਹਦੇ ਪਰੋਣੇ ਪੂਰੇ ਨਾ ਹੋਣ। ਹਾਂ, ਇੰਨੇ ਬੰਦਿਆਂ ਦੀ ਰੋਟੀ ਬਰਾਂਡੇ 'ਚ ਤਾਂ ਨਹੀਂ। ਹਾਂਜੀ। ਮੁੜ ਕੇ ਬਾਅਦ ਵਿੱਚ ਜੀ ਉੱਥੇ ਕੋਈ 2 ਸ਼ਿਫਟਾਂ ਲਾਈਆਂ।
ਕੋਈ ਅੱਲਾਹ ਪਾਕ ਨੇ ਰਹਿਮਤ ਕੀਤੀ, ਬਾਰਿਸ਼ ਰੁਕੀ, ਤੰਬੂ ਨੂੰ ਝਾੜ ਝੂੜ ਕੇ ਨਾ ਤੇ ਲਾਦ ਤੇ ਦੁਬਾਰਾ ਫਿਰ ਖੜਾ ਕਰ ਦੁਬਾਰਾ ਉੱਥੇ ਹੀ ਖੜਾ ਕਰਤਾ। ਫਿਰ ਇਮਾਮ ਨੂੰ ਰੋਟੀ ਖਵਾਈ ਜੀ। ਰੋਟੀ 6 ਵਜੇ ਤੇ ਇਮਾਮ ਨੇ ਰੋਟੀ ਖਾਈ ਸ਼ਾਮ ਦੇ। ਸ਼ਾਮ ਤੱਕ। ਅੱਛਾ। ਤੇ ਦੇਗਾਂ ਲੱਗੀਆਂ ਜੀ 18। ਅੱਛਾ। ਵੱਡਾ ਗੋਸ਼ਤ ਸੀ ਤੇ ਆ ਫਿਰ ਖਾਣੇ ਪਕਾਣੇ ਤਾਂ ਫਿਰ ਹੁੰਦੇ ਹੀ ਆ ਸਾਰੇ। ਹਾਂਜੀ। ਅੱਛਾ, ਮੈਂ ਤੂੰ ਆ ਗੱਲ ਕੀਤੀ ਹੁਣ ਤਾਂ ਲੋਕੀ ਜੀ ਪੈਲਸਾਂ ਵਾਲੇ ਨੂੰ ਤੇ ਆ ਦੂਸਰਾ ਆਪਣਾ ਸ਼ਾਦੀ ਹਾਲਾਂ ਵਾਲੇ ਨੂੰ ਜਾਂਦੇ ਆ ਬਸ਼ੀਰ। ਹਾਂਜੀ। ਤੇ ਤੁਸੀਂ ਉਧਰ ਨੂੰ ਕੋਈ ਨਹੀਂ ਗਏ? ਨਹੀਂ ਜੀ, ਅਸੀਂ ਉਧਰ ਨਹੀਂ ਗਏ, ਅਸੀਂ ਉੱਥੇ ਹੀ ਆਪਣਾ ਨਿਜ਼ਾਮ ਬਣਾਇਆ ਸੀ। ਘਰੇ ਹੀ? ਘਰੇ ਹੀ ਖੁੱਲਾ ਨਿਜ਼ਾਮ ਬਣਾਇਆ ਸੀ, ਜਗ੍ਹਾ ਸੀ ਖੁੱਲੀ। ਹਾਂ, ਮੈਂ ਕਿਹਾ ਇੱਥੇ ਖੁੱਲਾ ਨਿਜ਼ਾਮ ਚੱਲੇ। ਲੈ ਵੀ ਆ ਦੇਖੋ ਨਾ ਵੀ ਆ ਕਿੱਡੀ ਸੋਹਣੀ ਗੱਲ ਆ। ਹੁਣ ਅੱਜ ਕੱਲ ਹੁੰਦਾ ਕੀ ਆ ਵੀ ਲੋਕੀ ਪੈਲਸਾਂ 'ਚ ਸ਼ਹਿਰਾਂ ਨੂੰ ਲਾਗੇ ਤੱਕ, ਹੁਣ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਦੀ ਹਾਲ ਬਣ ਗਏ ਹੋਏ ਆ ਵੀ ਲੋਕ ਜਿਹੜਾ ਆ ਚੁੱਪ ਕਰਕੇ ਉੱਠਦੇ ਆ ਤੇ ਉੱਥੇ ਚੱਲ ਜਾਂਦੇ ਤੇ ਘਰੇ ਤਾਲਾ ਲੱਗ ਜਾਂਦਾ। ਤੇ ਬਲਕਿ ਇੱਕ ਅੱਧਾ ਜੀ ਘਰ ਛੱਡਣਾ ਪੈਂਦਾ ਆ, ਸਮਾਨ ਪਿਆ ਹੁੰਦਾ ਆ, ਕੋਈ ਘਰ ਕੋਈ ਫਿਰ ਬੰਦਿਆਂ ਨੂੰ ਡਰ ਹੁੰਦਾ ਵੀ ਕਿਧਰੇ ਇੱਥੇ ਉਧਰ ਵਿਆਹ ਮਨਾਉਣ ਜਾਈਏ, ਪਿੱਛੇ ਕੋਈ ਹੋਰ ਨਾ ਵਿਆਹ ਮਨਾ ਕੇ ਚੱਲ ਜਾਵੇ ਇੱਥੋਂ। ਉਹ ਇੰਜ ਲੱਗਦਾ। ਵੈਸੇ ਗੱਲ ਕਰਨੀ ਨਹੀਂ ਚਾਹੀਦੀ, ਲੇਕਿਨ ਵਿਆਹ ਵਾਲੇ ਦਿਨ ਨਾ ਹੁਣ ਸ਼ਹਿਰਾਂ ਦੇ ਵਿੱਚ ਲਾ ਲਓ ਜਾਂ ਪਿੰਡਾਂ ਦੇ ਵਿੱਚ ਲਾ ਲਓ, ਜਿਹੜੇ ਪੈਲਸਾਂ ਦੇ ਵਿੱਚ ਉਸ ਘਰ 'ਚ ਲੱਗਦਾ ਵੀ ਸੁਨਸਾਨ ਫੌਤਗੀ ਵਾਲਾ ਮਾਹੌਲ। ਉੱਥੇ ਤਾਂ ਪੈਲਸ ਦੇ ਵਿੱਚ ਤਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੁੰਦੀਆਂ, ਲੇਕਿਨ ਜੇ ਕੋਈ ਘਰੇ ਆ ਜਾਵੇ ਨਾ ਤੇ ਉੱਥੇ ਕੋਈ ਨਹੀਂ ਪਤਾ ਹੁੰਦਾ ਹੈ। ਪਹਿਲਾਂ ਲੋਕੀ ਆ ਜਿਵੇਂ ਹੁਣ ਬਸ਼ੀਰ ਨੇ ਦੱਸਿਆ ਵੀ ਕਿੱਡੀ ਰੌਣਕ ਹੁੰਦੀ ਸੀਗੀ ਤੇ ਕੀ ਹਿਸਾਬ ਕਿਤਾਬ ਹੁੰਦਾ ਸੀਗਾ। ਬੜੀ ਗੱਲ ਆ ਬਸ਼ੀਰ। ਚਲੋ ਆ ਗਿਆ ਤੂੰ ਹੁਣ, ਹੈ ਜੀ। ਤੇ ਬਾਕੀ ਹੋਰ ਕੋਈ ਗੱਲਬਾਤ ਕਰਨੀ ਹੋਵੇ? ਬਸ ਜੀ ਗੱਲਬਾਤ ਇਹੀ ਸੀ ਕਿ ਉੱਥੇ ਸ਼ੁਗਲ ਮੇਲਾ ਬਹੁਤ ਲੱਗਦਾ ਹੈ ਆਪਣੇ ਤਿਹਾਤੀ ਮਾਹੌਲ ਵਿੱਚ। ਹਾਂ ਹਾਂ, ਕਿਉਂਕਿ ਸ਼ਾਦੀ ਹਾਲਾਂ 'ਚ ਸ਼ੁਗਲ ਮੇਲਾ ਨਹੀਂ ਲੱਗਦਾ। ਉੱਥੇ ਤਾਂ ਆਇਆ ਤੇ ਰੋਟੀ ਖਾਧੀ ਤੇ ਘਰੋਂ ਘਰੀ। ਹੁਣ ਤਾਂ ਇੱਕ ਹੋਰ ਵੀ ਬਸ਼ੀਰ ਗੱਲ ਹੋਣ ਲੱਗ ਗਈ ਵੀ ਲੋਕ ਸ਼ਹਿਰਾਂ ਦੇ ਵਿੱਚ ਨਾ ਨਾਲ ਹੋਟਲ ਬੁੱਕ ਕਰਾ ਲੈਂਦੇ। ਹਾਂਜੀ। 2-4 ਕਮਰੇ 10 ਕਮਰੇ ਬੁੱਕ ਕਰਾਏ। ਜਿਹੜੀ ਫੈਮਲੀਆਂ ਜਿੱਥੋਂ ਸਦੀਆਂ ਉਹਨਾਂ ਨੂੰ ਹੋਟਲ ਦੇ ਵਿੱਚ ਹੀ ਉੱਥੇ ਹੀ ਰੱਖਿਆ। ਉੱਥੇ ਹੀ ਨਿਕਾਹ ਕਰਾਇਆ, ਵਿਆਹ ਕਰਾਇਆ, ਪ੍ਰਾਹੁਣੇ ਘਰੋਂ ਘਰੀ ਚਲ ਗਏ, ਆਪ ਵੀ ਘਰੋਂ ਘਰੀ। ਤੇ ਜਿਹੜੇ ਮੀਆਂ ਬੀਵੀ ਹੁੰਦੇ ਆ ਉਹ 2-4 ਦਿਨ ਵਾਸਤੇ ਉਸੇ ਹੋਟਲ ਦੇ ਵਿੱਚ। ਮੈਂ ਲਾਹੌਰ ਗਿਆ ਨਾ ਨਿਸ਼ਾਤ ਹੋਟਲ ਦੇ ਵਿੱਚ, ਉੱਥੇ ਮੈਂ ਦੇਖਿਆ ਵੀ ਇੱਕ ਜੋੜਾ ਤੇ ਉਹ ਮੈਂ ਕਿਹਾ ਵੀ ਉਹਨਾਂ ਨੇ ਕਿਹਾ ਸਵੇਰ ਨੂੰ ਸਾਡਾ ਇੱਥੇ ਵਲੀਮਾ ਆ, ਅਸੀਂ ਇੱਥੇ ਹੁਣ 2-4 ਦਿਨ ਟਿਕਣਾ ਤੇ ਪ੍ਰਾਹੁਣੇ ਵੀ ਸਾਡੇ ਇੱਥੇ ਹੀ ਆ ਜਾਣੇ ਆ। ਵੀ ਭਾਈ ਪੈਸੇ ਦੀ ਗੱਲ ਆ, ਮਾਲ ਦੀ ਗੱਲ ਆ। ਪੈਸੇ ਦੀ ਗੱਲ ਆ। ਹਾਂ, ਬਹੁਤ ਪੈਸੇ ਦੀ ਗੱਲ ਆ। ਜਿਹੜਾ ਮਾੜਾ ਬੰਦਾ ਫਿਰ ਉਹਨੇ ਉੱਥੇ ਹੀ ਰਹਿਣਾ। ਪਰ ਗੱਲ ਇਹ ਆ ਵੀ ਅਸੀਂ ਰੱਬ ਦਾ ਸ਼ੁਕਰ ਅਦਾ ਨਹੀਂ ਕਰਦੇ, ਸਾਡੀ ਰੱਬ ਨਾਲ ਜੁੜੀ ਨਹੀਂ ਹੋਈ। ਅਸੀਂ ਫਿਤਰਤ ਦੇ ਅਸੀਂ ਦੂਰ ਹੋ ਗਏ। ਸਾਡਾ ਜਿਹੜਾ ਵੀ ਕੰਮ ਦੇਖ ਲਓ ਨਾ, ਜਿਹੜਾ ਫਿਤਰਤ ਦੇ ਨਾਲ ਜੁੜਿਆ ਹੋਇਆ ਸੀਗਾ ਨਾ, ਉਹ ਅਸੀਂ ਉਹਦੇ ਤੋਂ ਬੜਾ ਦੂਰ ਹੋ ਗਏ। ਤੇ ਸਾਡਾ ਖਸਾਰੇ ਦਾ ਮਾਮਲਾ ਵੀ ਇਹੀ ਹੈਗਾ। ਤੇ ਸਾਨੂੰ ਸਿੱਖਣ ਵਾਸਤੇ ਨਾ ਸਜ਼ਾ ਬੜੀ ਜ਼ਰੂਰੀ ਆ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ। ਕੋਈ ਔਰਤ ਨਾ ਕਿਸੇ ਆ ਕੁੱਤਿਆਂ ਦਾ ਡਾਕਟਰ ਨਹੀਂ ਹੁੰਦੇ, ਉਹਨੇ ਕੁੱਤਾ ਰੱਖਿਆ ਹੋਇਆ ਸੀ ਤੇ ਕੁੱਤਾ ਉਹਦਾ ਜਿਹੜਾ ਨਾ ਬਸ਼ੀਰਿਆ ਉਹ ਕਰਨ ਲੱਗ ਗਿਆ ਵੀ ਇਲਤਾਂ ਕਰਨ ਲੱਗ ਗਿਆ। ਉਹਦੀ ਗੱਲ ਨਾ ਸੁਣੇ, ਉਹਦੀ ਗੱਲ ਨਾ ਮੰਨੇ। ਪਹਿਲਾਂ ਉਹ ਕਹਿੰਦੀ ਵੀ ਬੜੀ ਗੱਲ ਮੰਨਦਾ ਸੀਗਾ ਮੇਰੀ, ਹੁਣ ਕਹਿੰਦੀ ਮੇਰਾ ਇਹ ਕੁੱਤਾ ਨਾ ਗੱਲ ਨਹੀਂ ਮੰਨਦਾ ਤੇ ਕਹਿੰਦੀ ਇਹਨੂੰ ਮੈਂ ਲੈ ਕੇ ਜਾਂਦੀ ਆ ਕਿਸੇ ਨਾ ਡਾਕਟਰ ਕੋਲ। ਹਾਂਜੀ, ਕੁੱਤਿਆਂ ਦੇ ਵੀ ਡਾਕਟਰ ਹੁੰਦੇ, ਬੜੇ ਬਹੁਤ ਡਾਕਟਰ ਆ ਕੁੱਤਿਆਂ ਦੇ। ਹਾਂ, ਉਹਦੇ ਕੋਲ ਲੈ ਗਈ ਤੇ ਉਹਨੇ ਕਿਹਾ ਵੀ ਇਹ ਮੇਰੀ ਗੱਲ ਨਹੀਂ ਮੰਨ ਰਿਹਾ ਹੈਗਾ ਤੇ ਇਹਦੇ ਨਾਲ ਕੋਈ ਜਿਹੜਾ ਨਾ ਇਹਦਾ ਇਲਾਜ ਕਰ। ਉਹਨੇ ਕਿਹਾ ਇਲਾਜ ਇਹਦਾ ਹੋ ਜਾਊਗਾ। ਉਹਨੇ ਕਿਹਾ ਜੀ ਠੀਕ ਆ। ਉਹਨੇ ਕਿਹਾ ਪਰ ਇਹਨੂੰ ਤੈਨੂੰ ਮੇਰੇ ਕੋਲ ਨਾ ਇੱਕ ਰਾਤ ਛੱਡਣਾ ਪੈਣਾ। ਹਾਂਜੀ। ਉਹਨੇ ਜਨਾਬ ਕਰੀ ਛੱਡਤਾ ਜੀ। ਉਹਨੇ ਹੁਣ ਕੀ ਕਰਿਆ, ਉਹਨੇ ਤੇਰੇ ਰੰਗੇ ਨੂੰ ਭਰਾ ਨੂੰ ਬੁਲਾ ਲਿਆ। ਹਾਂਜੀ। ਉਹਨੇ ਕਿਹਾ ਇਹਨੂੰ ਨਾ ਜਿੱਥੇ ਨਾ ਕੋਈ ਪੱਖਾ, ਜਿੱਥੇ ਜਾਨਵਰ ਹੋਣ ਉੱਥੇ ਇਹਨੂੰ ਛੱਡ ਦੇ ਤੇ ਇਹਨੂੰ ਨਾ ਹਰ ਘੰਟੇ ਬਾਅਦ ਇਹਨੂੰ ਸੋਟੀਆਂ ਵੀ ਮਾਰਨੀਆਂ। ਹਾਂਜੀ। ਤੇ ਇਹਨੂੰ ਦੇਣਾ ਵੀ ਕੁਝ ਨਹੀਂ ਹੈ। ਸਹੀ ਹੈ, ਜਾਇਜ਼ ਕੀਤੀ ਗੱਲ ਉਹਨੇ ਜਨਾਬ ਜੀ। ਬਸ਼ੀਰ ਨੇ ਕੀ ਕਰਿਆ ਵੀ ਉਹਨੂੰ ਨਾ ਰੋਟੀ ਦੇਵੇ ਤੇ ਉਹਨੂੰ ਨਾਲੇ ਨਾ ਜਨਾਬ ਜੀ ਕੁੱਟੇ ਵੀ। ਤੇ ਮੱਛਰਾਂ ਨੇ ਸਾਰੀ ਰਾਤ ਜਦੋਂ ਕੁੱਤੇ ਨੂੰ ਵੱਢਿਆ ਨਾ ਜਨਾਬ ਜੀ, ਸਵੇਰ ਨੂੰ ਜਿਸ ਟਾਈਮ ਉਹਦੀ ਮਾਲਕਣ ਸੀਗੀ ਜਿਹੜੀ, ਉਹ ਜਦੋਂ ਲੈਣ ਆਈ ਨਾ ਉਹਨੂੰ ਤੇ ਕੁੱਤਾ ਦੀ ਯਾਰ ਰੱਸੀ ਖੋਲੀ। ਕੁੱਤਾ ਤਾਂ ਜਨਾਬ ਜੀ ਭੱਜ ਕੇ ਉਹਨੂੰ ਚਿਮੜ ਗਿਆ ਤੇ ਜਨਾਬ ਜੀ ਉਹਨੂੰ ਜੱਫੀਆਂ ਪਾਵੇ ਤੇ ਉਹਦੇ ਨਾਲ ਪਿਆਰ ਕਰੇ ਤੇ ਕਵੇ ਵੀ ਕਿਸੇ ਤਰ੍ਹਾਂ ਨਾ ਦੱਸਣੇ ਦੀ ਕੋਸ਼ਿਸ਼ ਕਰੇ ਵੀ ਮੈਨੂੰ ਲੈ ਜਾ ਤੂੰ, ਮੈਨੂੰ ਕੱਢ ਲਾ ਤੂੰ, ਮੈਨੂੰ ਕੱਢ ਕਿਸੇ ਤਰ੍ਹਾਂ। ਗੱਲ ਕਰਨ ਦਾ ਮਕਸਦ ਇਹ ਹੈਗਾ ਵੀ ਜਦੋਂ ਤੱਕ ਸਾਨੂੰ ਕੋਈ ਸਜ਼ਾ ਨਾ ਲੱਭੇ ਨਾ, ਜਦੋਂ ਤੱਕ ਸਾਨੂੰ ਸਮਝ ਨਹੀਂ ਆਉਂਦੀ ਹੈਗੀ, ਸਾਨੂੰ ਇਹ ਰੱਬ ਦੇ ਨਾਲ ਜੁੜਨ ਵਾਸਤੇ ਨਾ ਜੀ, ਜਦੋਂ ਫਿਰ ਰੱਬ ਸਾਨੂੰ ਕਿਧਰੇ ਸਿੱਟਦਾ ਨਾ, ਫਿਰ ਸਾਨੂੰ ਰੱਬ ਯਾਦ ਆਉਂਦਾ ਹੈਗਾ ਆ। ਤੇ ਬਾਕੀ ਜੀ ਵੀਰ ਭਰਾਓ, ਹੁਣ ਜਿਹੜੀ ਵੀ ਕੋਈ ਗੱਲਬਾਤ ਆ ਤੁਹਾਡੇ ਨਾਲ ਉਹ ਮੈਂ ਸਾਂਝੀ ਕਰੂੰਗਾ। ਹੁਣ ਮੈਂ ਚੱਲਿਆ ਘਰੇ ਨੂੰ ਦੁੱਧ ਲੈ ਕੇ। ਤੁਸੀਂ ਆ ਦੇਖੋ ਬਗਲੇ ਕਿੱਡੇ ਸੋਹਣੇ ਬੈਠੇ।
ਬਸ਼ੀਰ ਆ ਇੱਕ ਕਾਲੇ ਰੰਗ ਦਾ ਤੇ ਉਹ ਪਰਲਾ ਹੋਰ ਰੰਗ ਦਾ। ਕਿੱਧਰ ਚਲਾ ਗਿਆ? ਇੱਥੇ ਆ ਜੀ, ਜਾਣਾ ਕਿੱਥੇ? ਮੈਂ ਕਿਹਾ ਉਹ ਇੱਕ ਕਾਲੇ ਰੰਗ ਦਾ ਆਹ ਬੈਠਾ ਜਿਹੜਾ, ਉਹ ਪਰਲੇ ਜਿਹੜੇ ਆ ਉਹ। ਇਹ ਜੀ ਦੋ ਨਸਲਾਂ ਨੇ ਨਾ। ਅੱਛਾ ਹਾਂਜੀ, ਇਹ ਹੋਰ ਨਸਲ ਦਾ ਹੈ ਕਾਲਾ ਤੇ ਆਹ ਹੋਰ ਨਸਲ ਦੇ ਨੇ ਅੱਛਾ। ਜੀ। ਵਾਜਦ ਅਲੀ ਨਹੀਂ ਆਇਆ। ਵਾਜਦ ਅਲੀ ਹੁਣ ਆਣੇ ਵਾਲਾ ਹੈ। ਹੂੰ ਹਾਂ, ਹੁਣ ਉਹਦਾ ਟਾਈਮ ਹੋਇਆ, ਹੁਣ ਉਹਨੇ ਆਉਣਾ। ਚਲੋ ਜੀ ਠੀਕ ਆ। ਹੁਣ ਮੇਰਾ ਟਾਈਮ ਹੋ ਗਿਆ, ਸੂਰਜ ਵੀ ਨਿਕਲਿਆ ਹੋਇਆ ਜਿੱਦਾਂ ਤੁਸੀਂ ਦੇਖ ਰਹੇ ਹੋਣੇ ਆ। ਧੁੱਪ ਅੱਜ ਮੌਸਮ ਜਿਹੜਾ ਨਾ ਉਦਾਂ ਦਾ ਕੋਈ ਨਹੀਂ ਰਹਿਣਾ ਹੈਗਾ ਜਿੱਦਾਂ ਦੇ ਅੱਗੇ 2 ਦਿਨ ਹੋ, ਉਦਾਂ ਦਾ ਨਹੀਂ ਰਹਿਣਾ। ਉਦਾਂ ਦਾ ਨਹੀਂ ਰਹਿਣਾ। ਅੱਜ ਉਹ ਕਹਿੰਦੇ ਆ ਵੀ ਧਾਈਆਂ ਵਾਲੇ ਪਿੰਡ ਜਿਹੜੇ ਆ ਨਾ ਪਰਾਲੀਆਂ ਤੋਂ ਸਿਆਪ ਜਾਂਦੇ ਆ, ਤੇ ਅੱਜ ਸੂਰਜ ਇਹ ਦੱਸਦਾ ਹੈਗਾ ਵੀ ਮੈਂ ਅੱਜ ਪੂਰਾ ਆਪਣਾ ਨਿਜ਼ਾਮ ਤੁਹਾਨੂੰ ਮੈਂ ਦਿਖਾਊਂਗਾ। ਹੈ ਠੀਕ ਆ ਜੀ, ਚੱਲਦੇ ਆ ਫਿਰ। ਓਕੇ ਬਾਏ, ਫਿਰ ਬਾਅਦ ਵਿੱਚ ਗੱਲਬਾਤ ਹੁੰਦੀ ਹੈ। ਲਓ ਜੀ ਡੇਰਿਓ ਆਇਆ ਸੀ ਮੈਂ ਘਰੇ ਆ ਕੇ ਨਾਤਾ ਧੋਤਾ ਤੇ ਉਸ ਤੋਂ ਬਾਅਦ ਮੈਂ ਗਿਆ ਅੰਜਮ ਸਰੋਇਆ ਸਾਹਿਬ ਦੇ ਕੋਲ। ਤੇ ਅੰਜਮ ਸਰੋਇਆ ਸਾਹਿਬ ਅੱਜ ਕਿਧਰੇ ਗਏ ਹੋਏ ਸੀ ਤੇ ਉੱਥੋਂ ਮਾਰੀ ਆ ਛੁੱਟੀ ਤੇ ਫਿਰ ਉਸ ਤੋਂ ਬਾਅਦ ਆ ਕੇ ਸੋ ਗਿਆ। ਹੁਣ ਅੱਖ ਖੁੱਲੀ ਆ ਤੇ ਵੇਖਿਆ ਵੀ ਡੇਰੇ ਅੱਜ ਛੋਟਾ ਭਾਈਆ ਨਾਦਰ ਚਲ ਗਿਆ ਸੀ ਤੇ ਮੈਂ ਫਿਰ ਆਇਆ। ਮੈਂ ਕਿਹਾ ਜ਼ਰਾ ਕੋਈ ਰਾਜਾ ਅਦਨਾਨ ਸਾਹਿਬ ਦੀ ਦੁਕਾਨ ਕਹੀਏ ਕਿ ਇਹਨੂੰ ਹਮਾਮ ਕਹੀਏ, ਹਮਾਮ ਤੇ ਸ਼ੇਵ ਵਗੈਰਾ ਕਰਾਉਂਦੇ ਆ। ਫਿਰ ਉਸ ਤੋਂ ਬਾਅਦ ਦੇਖਦੇ ਆ ਕੀ ਆ। ਸ਼ਾਮਾਂ ਹੋਣ ਲੱਗੀਆਂ ਹੋਈਆਂ, 5 ਵੱਜ ਗਏ ਹੋਏ ਆ। ਠੀਕ ਹੈ, ਰੈਡੀ ਆ ਜੀ ਰਾਜਾ ਸਾਹਿਬ? ਮੈਂ ਕਹਿ ਰਿਹਾ ਤੁਸੀਂ ਫੌਜ ਪੂਰੀ ਇੰਜ ਖੜੀ ਹੋ ਗਈ ਵੀ ਜਿੱਦਾਂ ਪਤਾ ਨਹੀਂ ਕੀ ਹੋਣ ਲੱਗਿਆ ਹੈ। ਕਿਉਂ? ਰੈਡੀ ਹੈ ਜੀ, ਰੈਡੀ। ਅੱਛਾ ਲਓ ਜੀ ਰਾਜਾ ਅਦਨਾਨ ਨੇ ਆਪਾਂ ਨੂੰ ਵਿਹਲਾ ਕਰਤਾ, ਸ਼ੇਰ ਆਪਣੀ ਕਰਤੀ ਆ। ਤੇ ਹੁਣ ਜਿਹੜੇ ਆ ਆਪਾਂ ਚੱਲਦੇ ਆ ਉਧਰ ਹਵੇਲੀ, ਕਿਉਂਕਿ ਅੱਜ ਡੇਰੇ ਜਾਣਾ ਕੋਈ ਨਹੀਂ ਹੈ, ਅੰਜਮ ਸਾਹਿਬ ਵੀ ਕੋਈ ਨਹੀਂ ਹੈ।
ਉੱਥੇ ਪਤਰੇਰ ਸ਼ਮਸ਼ਾਦ ਦੇ ਡੇਰੇ ਚੱਲਦੇ ਹਾਂ, ਉੱਥੇ ਕੋਈ ਗੱਲਬਾਤ ਜੋ ਬੈਠੇ ਹੋਏ ਕਰਾਂਗੇ। ਇਹ ਮਲੰਗ ਨੂੰ ਮਿਲਾਂਗੇ ਰਮਜ਼ਾਨ ਨੂੰ, ਤੇ ਬਾਕੀ ਫਿਰ ਉਸ ਤੋਂ ਬਾਅਦ ਉੱਥੋਂ ਜਾ ਕੇ ਅੱਲਾਹ ਹਾਫਿਜ਼ ਕਰਾਂਗੇ। ਹਾਂਜੀ ਅਸੀਂ ਪਹੁੰਚ ਗਏ ਹਾਂ ਜੀ ਹਵੇਲੀ, ਜਿੱਦਾਂ ਕਿ ਤੁਹਾਨੂੰ ਦੱਸਿਆ ਸੀ। ਨੰਬਰਦਾਰ ਸ਼ਮਸ਼ਾਦ ਵੀ अस्सलाम वालेकुम। ਰਾਣਾ ਸਾਹਿਬ ਕੀ ਹਾਲ ਚਾਲ ਹੈ ਜੀ? ਤਬੀਅਤਾਂ ਸਿਹਤਾਂ ਕਿੱਦਾਂ? ਹਾਂਜੀ ਅਲਹਮਦੁਲਿਲਾ। ਆ ਕੀ ਕਰਿਆ? ਇਹ ਯਾਰ ਨਾ ਹਾਂ ਆ ਪੂਰੇ ਦਵਾਏ ਸੀ। ਆਹੋ ਵੀ ਪੂਲੀ ਮੈਂ ਕਿਹਾ ਪੱਟ ਫਿਰ, ਉਹ ਕਹਿੰਦੇ ਜੀ ਇੱਥੇ ਰੁਕਾਵਟ ਆ ਰਹੀ ਹੈ ਪਾਣੀ ਦੀ। ਪਾਣੀ ਦੀ। ਅੱਛਾ। ਤੇ ਮੈਂ ਕਿਹਾ ਵੀ ਆਸਾਨੀ ਹੋ ਜਾਏਗੀ, ਆਪਾਂ ਨੂੰ ਇਹਨੂੰ ਫੁੱਕ ਲੈਣੇ। ਹਾਂ ਉਹ ਫਿਰ ਪਟਵਾ ਤੇ ਹੁਣ ਇੱਥੇ ਪੂਲੀ ਬਣਾ ਦਾਂਗੇ। ਆ ਸਲੈਬਾਂ ਪਾ ਦੇ। ਹਾਂਜੀ ਸਲੈਬਾਂ ਪਾ ਦੇ। ਚਲੋ ਚਲੀਏ। ਕਿਸੇ ਨੂੰ ਮੁਸ਼ਕਲ ਨਾ ਹੋਵੇ। ਬਿਲਕੁਲ, ਇਹ ਤਾਂ ਬੜੀ ਚੰਗੀ ਗੱਲ ਹੈ ਜੀ। ਹਾਂ ਲਓ ਜੀ, ਬਹੁਤ ਦਿਨਾਂ ਬਾਅਦ ਤੁਹਾਨੂੰ ਹਵੇਲੀ ਜਿਹੜੀ ਹੈ ਦਿਖਾਉਣ ਲੱਗੇ ਆ। ਅੱਜ ਦਿਨੇ ਦਿਨੇ ਚੱਕਰ ਲਾ ਲਿਆ। ਅੱਜ ਦਿਨੇ ਮੈਂ ਅੱਜ ਮੁਰੱਬੇ ਕੋਈ ਨਹੀਂ ਗਿਆ ਜੀ। ਅੱਛਾ ਨਾਦਰ ਚਲ ਗਿਆ ਸੀ ਮੁਰੱਬੇ, ਅੱਛਾ। ਤੇ ਮੈਂ ਕਿਹਾ ਵੀ ਜਰਾ ਉਧਰ ਨੂੰ ਚੱਲਦੇ ਆ। ਮੈਂ ਕਿਹਾ ਨਾਲੇ ਮਲੰਗ ਨਾਲ ਮੁਲਾਕਾਤ ਹੋ ਜੂ, ਨਾਲੇ ਤੁਹਾਡੇ ਨਾਲ ਹੋ ਜੂ। ਮਲੰਗ ਉੱਥੇ ਤੋਰੀਆਂ ਕਰੇਲਾ ਤੋੜ ਰਿਹਾ। ਆਹੋ ਤੇ ਮੈਂ ਵੀ ਉੱਥੇ ਬੈਠਾ ਸੀ। ਲਓ ਜੀ। ਇਹ ਕਿੰਨੇ ਆ ਹੁਣ ਬਤਰੇਰਾ? ਮਾਸ਼ਾਅੱਲਾ ਮਲੰਗ ਹੈ ਜੀ, ਇਹ ਛੋਟੇ ਆ। ਇੱਥੇ ਕੋਈ ਵੰਡ ਵੁੰਡ ਤੇ ਮਲੰਗ ਨੇ, ਕੋਈ ਬਿੱਲੀ ਵਗੈਰਾ ਦਾ ਹਿੱਸਾ ਵੀ ਹੁੰਦਾ। ਆਹੋ ਜੀ, ਬਿੱਲੀ ਦਾ ਹਿੱਸਾ ਤਾਂ ਇਹਨਾਂ ਚ ਲਾਜ਼ਮੀ ਹੁੰਦਾ ਨਾ। ਆ ਖਰਗੋਸ਼ ਹੈ। ਹਾਂਜੀ ਵਾਹ, ਆਪਣੀ ਰੌਣਕ ਬਣਾਈ ਹੈ। ਇਹ ਉਦਣ ਜੀ ਤੁਹਾਨੂੰ ਰਾਤ ਨੂੰ ਦਿਖਾਏ ਸੀਗੇ, ਰਾਤੀ ਸਹੀ ਤਰ੍ਹਾਂ ਨਜ਼ਰ ਨਹੀਂ ਆਏ। ਤੁਸੀਂ ਆ ਦੇਖੋ ਵੈਸੇ। ਤੇ ਹੁਣ ਵੀ ਕੋਈ ਸੇਵੇ ਬੈਠੀ ਹੈ ਕਿ ਕੋਈ ਨਹੀਂ? ਮੁਰਗੀ ਨਹੀਂ ਬੈਠੀ। ਹਾਂ ਕਬੂਤਰ ਬੈਠੇ ਆ। ਅੱਛਾ। ਹਾਂਜੀ ਆ ਖੁੱਡਿਆਂ ਦੀ ਉਦਣ ਲੈਣ, ਇਹ ਵੀ ਤੁਹਾਨੂੰ ਰਾਤ ਨੂੰ ਦਿਖਾਈ ਸੀ। ਵਾਹ ਜੀ ਵਾਹ। ਇਹ ਜੀ ਉੱਡਣ ਵਾਲੇ ਕਬੂਤਰ ਆ। ਓਹ ਹੋ ਉਂਝ ਨਾ ਮਲੰਗ ਨਾਲ। ਹੈਲੋ, ਮਲੰਗ ਕਹੇ ਵੀ ਕਬੂਤਰ ਉੱਡ ਗਏ। ਹਾਂ ਚਲ ਆ ਜਾਣਗੇ। ਹੈ ਆ ਕਬੂਤਰ ਉਹ ਬਾਹਰ ਨਿਕਲਣਗੇ ਐਵੇਂ ਮਲੰਗ ਨੂੰ। ਸ਼ਾਮ ਦਾ ਟਾਈਮ ਕਿਧਰੇ ਇਹ ਨਾ ਹੋਵੇ ਵੀ ਉੱਡ ਜਾਣ ਤੇ ਆਪਾਂ ਦੇਖਦੇ ਰਹਿ ਜਾਈਏ। ਹੈ ਉਹ ਅੱਗੇ ਔਕਾ ਰਹਿੰਦਾ, ਕਹੂਗਾ ਵੀ ਚੰਗਾ ਰਹਿ ਕਿ ਮੇਰੇ ਆ ਕੇ ਸਾਰੇ ਕਬੂਤਰ ਹੀ ਲਾਤੇ। ਮਲੰਗ ਦਾ ਮੁਰਗਾ ਚੰਗਾ ਆ ਪਤਰੇ ਦਾ। ਹੈ ਆ ਮੁਰਗਾ ਆ ਵੀ ਮੁਰਗਾ। ਹਾਂਜੀ ਆ ਬੱਚਾ ਬੱਚੇ ਦੋਨੇ ਹੀ ਬੱਚੇ। ਅੱਛਾ ਭਾਈ ਜਾਨ, ਕੋਈ ਹੋਰ ਗੱਲ ਕਰਨਾ ਚਾਹੋ ਜਾਂ ਕੋਈ ਮੈਸੇਜ ਹੋਵੇ ਕੋਈ ਜਨਾਬ? ਗੱਲ ਰਾਣਾ ਖਾਲਦ ਵਾਰਿਸ ਸ਼ਾਹ ਸਾਹਿਬ ਕਹਿੰਦੇ ਆ, ਰਸਮ ਹੈ ਇਸ ਜਹਾਨ ਦੀ, ਚੁੱਪ ਰਹਿਣਾ ਸੋ ਬੋਲਿਆ ਸੋ ਮਾਰਿਆ। ਵਾਹ ਜੀ, ਖਾਮੋਸ਼ੀ ਚੰਗੀ ਆ। ਖਾਮੋਸ਼ੀ ਚੰਗੀ। ਲਓ ਜੀ, ਬਦਰੇਰ ਕਹਿ ਰਿਹਾ ਹੈ ਕਿ ਖਾਮੋਸ਼ੀ ਚੰਗੀ ਆ। ਵਾਰਿਸ ਸ਼ਾਹ ਨੇ ਜਿੱਦਾਂ ਕਿਹਾ ਨਾ ਵੀ ਖਾਮੋਸ਼ੀ ਚੰਗੀ ਆ। ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਤੱਕ ਸਾਂਝੀ ਕਰਤੀ ਹੈ। ਇਹਨੂੰ ਅੱਗੇ ਵੀ ਸਾਂਝੀ ਕਰਿਆ ਕਰੋ ਦੋਸਤਾਂ ਵੀਰਾਂ ਦੇ ਨਾਲ, ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਚੈਨਲ ਨੂੰ। ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਉਹਦੇ ਨਾਲ ਜਿਹੜੇ ਆ ਉਹ ਕਹਿੰਦੇ ਆ ਵੀ ਬੂਸਟ ਮਿਲਦਾ ਹੈ। ਵੀਡੀਓ ਅੱਗੇ ਤੋਂ ਅੱਗੇ ਜਿੱਦਾਂ ਤੁਸੀਂ ਲਾਈਕ ਕਰੋਗੇ ਅੱਗੇ ਪਹੁੰਚਦੀ ਹੈ। ਤੇ ਆਖਰ ਦੇ ਵਿੱਚ ਉਹੀ ਗੱਲ ਹੈਗੀ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।